ਕਿੰਨੀ ਚਾਹ ਤੇ ਹਵੇਲੀ ਮਹਾਰਾਜਾ ਰਣਜੀਤ ਸਿੰਘ ਦੇਖਣ ਦੀ। ਦੇਖ ਲਓ। ਮੀਂਹ ਜ਼ੋਰਾਂ ਦਾ ਹੋ ਕੇ ਵਸਿਆ ਤੇ ਮੀਂਹ ਤੋਂ ਬਾਅਦ ਦੀ ਜੋ ਸਿਚੁਏਸ਼ਨ ਹੈ ਤੂੰ ਦੇਖੇ ਪਿੱਛੇ ਖਾਲੀ ਚ ਨਾ ਜਪੀ ਤੇ ਜਾ ਰਹੇ ਆ ਬਾਜ਼ ਅਸੀਂ ਵੀ ਨਹੀਂ ਆਣਾ ਤੇ ਨਿਕਲ ਰਹੇ ਹਾਂ। ਕੁਛ ਨਹੀਂ ਅਸੀਂ ਗਲੀ ਭੁੱਲ ਗਏ ਸੀ ਤੇ ਕੋਈ ਨਹੀਂ ਖੈਰ ਹੈ ਖੈਰ ਹੈ। ਇੱਕ ਗਲੀ ਭੁੱਲਾਂਗੇ, ਦੋ ਭੁੱਲਾਂਗੇ, ਤਿੰਨ ਭੁੱਲਾਂਗੇ, ਚਾਰ ਭੁੱਲਾਂਗੇ, ਕੀ ਹੋਇਆ। ਹਾਂ ਕਿਉਂ ਜੀ ਬਿਲਕੁਲ। ਹਾਂ ਹਾਂ ਲਓ ਜੀ ਇਸ ਟਾਈਮ ਅੱਪੜ ਚੁੱਕੇ ਹਾਂ ਉਸ ਹਵੇਲੀ ਦੇ ਵਿੱਚ ਜਿਸ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੁੰਦਾ ਹੈ। ਪਿੱਛੇ ਕਮਰਾ ਵੀ ਹੈ, ਤੁਹਾਨੂੰ ਉਹੀ ਦਿਖਾਉਂਦੇ ਆ। ਇਸ ਵੇਲੇ ਜਿਤਨੇ ਵੀ ਲੋਕ ਇੱਥੇ ਆਏ ਹਨ ਉਹਨਾਂ ਦੀ ਪੰਜਾਬ ਦੇ ਨਾਲ ਖਾਸ ਜੁੜਤ ਹੈ ਔਰ ਜਿਸ ਦੀ ਵੀ ਪੰਜਾਬੀ ਤਾਰੀਖ ਦੇ ਨਾਲ ਜੁੜਤ ਹੋਏਗੀ ਉਹਨੂੰ ਆਪਣੇ ਰਾਜ ਉਹਨੂੰ ਪੰਜਾਬੀਅਤ ਦੇ ਨਾਲ ਬਹੁਤ ਪਿਆਰ ਹੋਏਗਾ। ਸੋ ਪੰਜਾਬੀ ਰਾਜ ਨੂੰ ਜਿਸ ਤਰੀਕੇ ਦੇ ਨਾਲ ਅੱਗੇ ਲੈ ਕੇ ਚੱਲੇ ਮਹਾਰਾਜਾ ਰਣਜੀਤ ਸਿੰਘ ਉਹ ਆਪਣੀ ਮਿਸਾਲ ਆਪ ਹੈ। ਪੰਜਾਬ ਦੀ ਅਗਰ ਉਸ ਵੇਲੇ ਦੀ ਹਯਾਤੀ ਵੇਖੀਏ ਤਾਂ ਪੰਜਾਬ ਉਸ ਵੇਲੇ ਬੈਰੂਨੀ ਹਮਲਾਵਰਾਂ ਦੇ ਕਬਜ਼ੇ ਹੀ ਸੀ। ਕੋਈ ਕਿਸੇ ਨੇ ਕਬਜ਼ਾ ਕੀਤਾ ਤੇ ਕਿਸੇ ਨੇ ਕਬਜ਼ਾ ਕੀਤਾ ਸੀ। ਲੇਕਿਨ ਮਹਾਰਾਜਾ ਰਣਜੀਤ ਸਿੰਘ ਜਿਸ ਨੂੰ ਸ਼ੇਰੇ ਪੰਜਾਬ ਇਸ ਲਈ ਅਸੀਂ ਕਹਿੰਦੇ ਹਾਂ ਕਿ ਉਹਨੇ ਸਾਰੇ ਜਿਤਨੇ ਕਬਜ਼ਾਗੀਰ ਸਨ ਉਹਨਾਂ ਤੋਂ ਉਸ ਵੇਲੇ ਉਹਨਾਂ ਨੇ ਕਬਜ਼ਾ ਛੁਡਾਇਆ ਔਰ ਆਪਣੀ ਧਰਤੀ ਆਪ ਵਸਾਈ। ਪੰਜਾਬ ਦੇ ਵਾਰਿਸ ਪੰਜਾਬੀ ਬਣੇ। ਸਾਰੇ ਪੰਜਾਬੀ ਜਿਤਨੇ ਵੀ ਧਰਮਾਂ ਦੇ ਉਹਦੇ ਵਿੱਚ ਸ਼ਾਮਲ ਸਨ ਉਹ ਸਾਰੇ ਲਾਹੌਰ ਦਰਬਾਰ ਦਾ ਹਿੱਸਾ ਸਨ। ਉਹ ਸਿੱਖ ਪੰਜਾਬੀ ਹੋਣ, ਹਿੰਦੂ ਪੰਜਾਬੀ ਹੋਣ ਜਾਂ ਕਿ ਦੂਸਰੇ ਜਿਹੜੇ ਵੀ ਧਰਮਾਂ ਦੇ ਲੋਕ ਸਨ। ਉਸ ਰਾਜ ਦੇ ਅੰਦਰ ਸਾਰੇ ਲੋਕਾਂ ਦੀ ਰਿਸਪੈਕਟ ਸੀ ਸਾਂਝੇ ਤੌਰ 'ਤੇ। ਕਿਸੇ ਧਰਮ ਦੀ ਕਿਸੇ ਕਮਿਊਨਿਟੀ ਦੀ ਕੋਈ ਨਿਗੇਸ਼ਨ ਨਹੀਂ ਸੀ। ਔਰ ਉਸ ਵੇਲੇ ਦਾ ਪੰਜਾਬ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਬਣਾਇਆ ਹੈ ਸੀ 1799 ਤੋਂ ਲੈ ਕੇ ਤੇ ਅਗਲੇ 49 ਸਾਲ 50 ਸਾਲ ਦਾ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਹੈ। ਉਸ ਵੇਲੇ ਦੀ ਸੁਪਰ ਪਾਵਰਸ ਜਿਹੜੀਆਂ ਸਨ ਉਹਨਾਂ ਨੂੰ ਮੱਥਾ ਲਾ ਕੇ ਖੜਾ ਸੀ। ਉਸ ਵੇਲੇ ਦੀ ਕੰਪਨੀ ਸਰਕਾਰ ਬਰਤਾਨੀਆ ਦੀ ਸਰਕਾਰ ਉਹਨਾਂ ਨੇ ਇੱਕ ਟ੍ਰੀਟੀ ਸਾਈਨ ਕੀਤੀ ਸੀ ਕਿ ਸਤਲੁਜ ਦੇ ਪਾਰ ਤੁਸੀਂ ਪੰਜਾਬੀ ਰਣਜੀਤ ਸਿੰਘ ਦੀ ਫੌਜਾਂ ਹੋਣਗੀਆਂ, ਰਣਜੀਤ ਸਿੰਘ ਦੀ ਹਕੂਮਤ ਹੋਊਗੀ, ਸਤਲੁਜ ਦੇ ਪਾਰ ਅਸੀਂ ਹੋਵਾਂਗੇ। ਸੋ ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਜਿੰਦਾ ਰਿਹਾ ਉਸ ਵੇਲੇ ਤੱਕ ਪੰਜਾਬੀ ਰਾਜ ਦਿਨ ਬ ਦਿਨ ਤਰੱਕੀ ਕਰਦਾ ਗਿਆ। ਪੰਜਾਬੀ ਰਾਜ ਦੇ ਅੰਦਰ ਅਸੀਂ ਦੇਖੀਏ ਉਹਨਾਂ ਦੀ ਐਜੂਕੇਸ਼ਨ ਪਾਲਿਸੀਜ਼ ਦੇਖੀਏ, ਉਹਨਾਂ ਦੇ ਡਿਫੈਂਸ ਪਾਲਿਸੀਜ਼ ਦੇਖੀਏ, ਉਹਨਾਂ ਦੀਆਂ ਬਾਕੀ ਇਕਨੋਮਿਕ ਪਾਲਿਸੀਜ਼ ਦੇਖੀਏ ਤੇ ਉਸ ਵੇਲੇ ਦਾ ਪੰਜਾਬ ਦੁਨੀਆ ਨੂੰ ਬਹੁਤ ਜ਼ਿਆਦਾ ਦੁਨੀਆ ਦੇ ਨਾਲ ਐਕਸਪੋਰਟ ਕਰ ਰਿਹਾ ਸੀ। ਨੀਲ ਦੀ ਐਕਸਪੋਰਟ ਕਰ ਰਿਹਾ ਸੀ, ਬਾਕੀ ਹੋਰ ਪ੍ਰੋਡਕਟਸ ਸਨ। ਸੋ ਇੱਕ ਸੁਪਰ ਪਾਵਰ ਜਿਹੜੀ ਇਮਰਜਿੰਗ ਸੁਪਰ ਪਾਵਰ ਸੀ ਇਸ ਖਿੱਤੇ ਦੇ ਅੰਦਰ ਉਹ ਪੰਜਾਬ ਬਣ ਰਹੀ ਸੀ। ਮਹਾਰਾਜਾ ਰਣਜੀਤ ਸਿੰਘ ਦਾ ਮਰਨਾ ਸੀ, ਉਹਨਾਂ ਦਾ ਇਸ ਦੁਨੀਆ ਤੋਂ ਚਲਾਣਾ ਹੋਣਾ ਸੀ ਕਿ ਪੰਜਾਬੀ ਰਾਜ ਦੀਆਂ ਜੜ੍ਹਾਂ ਉਹ ਖੋਖਲੀਆਂ ਆਉਣੀਆਂ ਸ਼ੁਰੂ ਹੋਈਆਂ ਔਰ ਅਗਲੇ 10 ਸਾਲ ਦੇ ਵਿੱਚ ਪੰਜਾਬੀ ਰਾਜ ਮੁੱਕ ਜਾਂਦਾ ਹੈ। ਲੇਕਿਨ ਜਦੋਂ ਜਦੋਂ ਗੱਲ ਹੋਏਗੀ ਪੰਜਾਬੀਆਂ ਦੇ ਆਪਣੇ ਰਾਜ ਦੀ, ਆਪਣੀ ਮਿੱਟੀ ਦੀ, ਤੇ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਬਹੁਤ ਯਾਦ ਆਏਗਾ। ਔਰ ਮਹਾਰਾਜਾ ਰਣਜੀਤ ਸਿੰਘ ਜਿੱਥੇ ਜੰਮੇ ਜਾਏ ਉਸ ਹਵੇਲੀ ਦੇ ਵਿੱਚ ਅਸੀਂ ਖੜ੍ਹੇ ਹਾਂ। ਅਸੀਂ ਬੜੇ ਖੁਸ਼ਬਖਤ ਹਾਂ ਕਿ ਇਸ ਹਵੇਲੀ ਦੇ ਅੰਦਰ ਇੱਕ ਬੜੀ ਟੁੱਟ ਭੱਜ ਹੋ ਚੁੱਕੀ ਸੀ। ਇੱਥੋਂ ਦੇ ਮਕਾਮੀ ਲੋਕ ਜਿਵੇਂ ਸਾਡੇ ਨਾਲ ਅੱਜ ਕੁਛ ਲੋਕ ਆਏ ਵੀ ਹਨ, ਖਲੀਲ ਓਜਰਾ ਔਰ ਬਾਕੀ ਦੋਸਤ ਔਰ ਬਾਕੀ ਜਿਤਨੀਆਂ ਪੰਜਾਬੀ ਆਰਗੇਨਾਈਜੇਸ਼ਨਸ ਹਨ ਇਹਨਾਂ ਨੇ ਜ਼ੋਰ ਦਿੱਤਾ ਕਿ ਇਸ ਦੀ ਰੈਨੋਵੇਸ਼ਨ ਕੀਤੀ ਜਾਵੇ। ਔਰ ਮੈਂ ਕਹਿੰਦਾ ਕਿ ਬੰਦਾ ਕਰੇ ਤੇ ਕੀ ਨਹੀਂ ਕਰ ਸਕਦਾ। ਮੰਨਿਆ ਵਕਤ ਵੀ ਤੰਗ ਤੋਂ ਤੰਗ ਆਂਦਾ ਤੇ ਰਾਂਝਾ ਤਖਤ ਹਜ਼ਾਰਿਓਂ ਟੁਰੇ ਤੇ ਸਹੀ ਪੈਰਾਂ ਹੇਠ ਸਿਆਲਾਂ ਦਾ ਜੰਗ ਆਂਦਾ। ਸੋ ਪੰਜਾਬੀਆਂ ਦੀ ਮੰਨੀ ਗਈ ਹੈ ਔਰ ਅੱਜ ਇਸ ਹਵੇਲੀ ਦੀ ਰੈਨੋਵੇਸ਼ਨ ਦੇਖ ਕੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ। ਇਹ ਇੱਕ ਸਾਡਾ ਸਕਾਫਤੀ ਅਸਾਸਾ ਹੈ, ਸਾਡਾ ਹੈਰੀਟੇਜ ਹੈ, ਇਹ ਬਚ ਰਿਹਾ ਹੈ। ਇਸ ਨੂੰ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਔਰ ਖਾਸ ਕਰ ਜਿਹੜੇ ਸਾਡੇ ਚੜ੍ਹਦੇ ਪੰਜਾਬ ਔਰ ਬਾਕੀ ਏਰੀਆਜ਼ ਤੋਂ ਪੰਜਾਬੀ ਇੱਥੇ ਆਉਂਦੇ ਹਨ ਉਹਨਾਂ ਨੂੰ ਲਾਜ਼ਮੀ ਵਿਜ਼ਿਟ ਕਰਨਾ ਚਾਹੀਦਾ। ਇਹਦੇ ਨਾਲ ਨਾਲ ਇੱਥੋਂ ਦੇ ਮੁਸਲਿਮ ਪੰਜਾਬੀਆਂ ਨੂੰ ਲਾਜ਼ਮੀ ਵਿਜ਼ਿਟ ਕਰਨਾ ਚਾਹੀਦਾ ਕਿਉਂਕਿ ਉਸ ਵੇਲੇ ਜਿਹੜੇ ਮੁਸਲਿਮ ਪੰਜਾਬੀ ਸਨ ਮਹਾਰਾਜਾ ਰਣਜੀਤ ਸਿੰਘ ਨੂੰ ਬੁਲਾਉਣ ਦੇ ਵਿੱਚ, ਲਾਹੌਰ ਦਰਬਾਰ ਦੇ ਵਿੱਚ ਬੁਲਾਉਣ ਦੇ ਵਿੱਚ ਨੰਬਰਸ ਉਹਨਾਂ ਦੇ ਜ਼ਿਆਦਾ ਸਨ। ਜਿਹੜੇ 13 ਲੋਕ ਮਹਾਰਾਜਾ ਰਣਜੀਤ ਸਿੰਘ ਨੂੰ ਖੱਤ ਲਿਖ ਕੇ ਗੁਜਰਾਂਵਾਲਾ ਤੋਂ ਲਾਹੌਰ ਬੁਲਾ ਰਹੇ ਸਨ ਉਹਨਾਂ ਦੇ ਵਿੱਚ 9 ਮੁਸਲਿਮ ਪੰਜਾਬੀ ਸਨ। ਔਰ ਉਸ ਤੋਂ ਬਾਅਦ ਗੋਰੇ ਦੀ ਸਰਕਾਰ ਇੱਥੇ ਆਂਦੀ ਹੈ। ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਜੋ ਪੰਜਾਬ ਸੀ ਉਸ ਦੀ ਹਿਸਟਰੀ ਆਪਣੇ ਹਵਾਲਿਆਂ ਦੇ ਨਾਲ ਲਿਖਾਈ, ਆਪਣੀ ਮਰਜ਼ੀ ਦੇ ਨਾਲ ਲਿਖਾਈ। ਕਨਈਆ ਲਾਲ ਕਪੂਰ ਹੋਵੇ ਜਾਂ ਸੈਯਦ ਅਬਦੁਲ ਲਤੀਫ ਹੋਵੇ, ਉਹ ਗੋਰੇ ਦੀ ਕਹੀ ਹੋਈ ਹਿਸਟਰੀ ਲਿਖ ਰਹੇ ਸਨ। ਉਹਨਾਂ ਨੇ ਭਰਪੂਰ ਮਹਾਰਾਜਾ ਰਣਜੀਤ ਸਿੰਘ ਦਾ ਚਿਹਰਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਸਾਨੂੰ ਆਪਣੀ ਹਿਸਟਰੀ ਨੂੰ ਆਪ ਸਮਝਣਾ ਚਾਹੀਦਾ ਹੈ, ਸੋਚਣਾ ਚਾਹੀਦਾ ਹੈ
ਕਿ ਕੋਈ ਵੀ ਬਾਦਸ਼ਾਹ ਜਿਸ ਨੂੰ ਬੁਲਾਉਣ ਵਾਲੇ, ਜਿਸ ਦੇ ਮੇਨ ਵਜ਼ੀਰ ਉਹ ਮੁਸਲਿਮ ਹਨ ਤੇ ਹਿਸਟੋਰੀਅਨ ਬਾਦਸ਼ਾਹੀ ਮਸਜਿਦ ਦੇ ਵਿੱਚ ਉਹਨਾਂ ਤੋਂ ਘੋੜੇ ਬਣਾ ਰਹੇ। ਸੋ ਇਹ ਚਾਲਾਂ ਸਨ ਜਿਹੜੀਆਂ ਇੱਥੇ ਗੋਰੇ ਨੇ ਚਲਾਈਆਂ ਸਨ, ਔਰ ਅੱਜ ਸਾਨੂੰ ਸੋਚਣਾ ਚਾਹੀਦਾ ਹੈ ਕਿ ਸਾਡੇ ਅਗੇਂਸਟ ਦੁਨੀਆ ਦੀ ਕਿਤਨੀ ਵੱਡੀ ਪਾਵਰ ਪੰਜਾਬੀ ਜਿਹੜਾ ਗਜਾ ਰਹੇ ਸਨ, ਅੱਜ ਅਸੀਂ ਟੁਕੜੀਆਂ ਦੇ ਵਿੱਚ ਵੱਟ ਕੇ ਕਿੱਥੇ ਖੜੇ ਹਾਂ। ਸੋ ਤੁਹਾਨੂੰ ਸਭ ਨੂੰ ਜੀ ਮੈਂ ਖੁਸ਼ ਆਮਦੀਦ ਕਰਨਾ, ਵੈਲਕਮ ਕਰਦਾ ਹਾਂ ਇਸ ਹਵੇਲੀ ਦੇ ਵਿੱਚ। ਬਾਕੀ ਘੁੰਮਦੇ ਫਿਰਦੇ ਹਾਂ, ਹਵੇਲੀ ਦੇਖਦੇ ਹਾਂ। ਅੱਗੇ ਤਾਂ ਕੁਝ ਜਾ ਹੀ ਚਲੋ ਚਲੋ ਚਲੋ, ਨਹੀਂ ਜਾਵਾਂਗੇ ਜਾਵਾਂਗੇ। ਉਧਰੋਂ ਦੀ ਆ ਜਾਓ, ਉਧਰੋਂ ਦੀ ਹਾਂਜੀ। ਜਿਹੜੇ ਖਾਸ ਉੱਦਾਂ ਦੀ ਕੈਬਨਿਟ ਦੇ ਲੋਕ ਸਨ ਉਹਨਾਂ ਨਾਲ ਮੁਸ਼ਾਵਰਤ ਵੀ ਕਰਦੇ ਸਨ, ਔਰ ਇੱਥੇ ਮੁਖਤਲਿਫ ਵਫੂਦ ਜਿਹੜੇ ਮਿਲਣ ਵਾਸਤੇ ਆਉਂਦੇ ਸਨ ਉਹਨਾਂ ਨਾਲ ਮੁਲਾਕਾਤ ਕਰਦੇ ਸਨ। ਇਹਦੀਆਂ 3 ਮੰਜ਼ਲਾਂ ਸਨ, ਹਾਂਜੀ। ਇੱਕ ਇਹ ਵੇ, ਇੱਕ ਉਹ ਵੇ, ਤੇ ਕਿਸ ਤੋਂ ਉੱਤੇ ਸੀ। ਇਹ ਹੁਣ 3 ਹੀ ਬਣਨਗੀਆਂ, ਠੀਕ ਹੈ ਨਾ ਜੀ। ਔਰ ਇਹ ਮੁਖਤਲਿਫ ਰਸਤੇ ਨੇ, ਕੋਈ ਜ਼ਨਾਨ ਖਾਨੇ ਨੂੰ ਜਾਂਦਾ ਹੈ, ਕੋਈ ਕਿਸੇ ਨੂੰ ਜਾਂਦਾ ਹੈ। ਇਹ ਪਿੱਛੇ ਸਾਰਾ ਬੈਕ ਦੇ ਉੱਤੇ ਰੇਵੇਰੀ ਤੋਂ ਪਰੇ ਜ਼ਨਾਨ ਖਾਨਾ ਸੀ ਨਾ। ਜ਼ਨਾਨ ਖਾਨੇ ਦਾ ਮੇਨ ਗੇਟ ਇੱਕ ਇੱਧਰ ਹੈ ਨਾਲ, ਤੇ ਇੱਕ ਉਹ ਬੈਕ ਦੇ ਉੱਤੇ ਹਾਂਜੀ। ਉਹ ਕਰਵਾ ਰਹੀ ਹੈ, ਕਿਉਂਕਿ ਯੂਨੈਸਕੋ ਦੇ ਕੰਟਰੀ ਡਾਇਰੈਕਟਰ ਜਿਹੜੀ ਹੈ ਵੈਬਕੀ ਜੈਕਸਨ, ਉਹਨੇ ਗੁਜਰਾਂਵਾਲਾ ਵਿਜ਼ਿਟ ਕੀਤਾ ਸੀ ਔਰ ਮੈਂ ਮੇਜ਼ਬਾਨ ਸੀ ਅੱਜ ਤੋਂ 3 ਸਾਲ ਪਹਿਲੇ। ਉਹਦੇ 'ਚ 3 ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਜਿਹੜੀਆਂ ਨਾ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਸਾਡੀਆਂ ਇਹ ਕਰਵਾ ਦਿਓ। ਇੱਕ ਉਹਦੇ 'ਚ ਮਹਾਰਾਜਾ ਰਣਜੀਤ ਸਿੰਘ ਦੀ ਇਹ ਜਿਹੜੀ ਹਵੇਲੀ ਹੈ ਇਹਨੂੰ ਅਸਲ ਹਾਲਤ ਦੇ ਵਿੱਚ ਬਹਾਲ ਕਰਨਾ, ਇਹ ਕਬਜ਼ਾ ਲੈਣਾ, ਇਹ ਜਿਹੜਾ ਬਾਹਰ ਸੀ ਬਾਰਾਂਦਰੀ, ਇਹ ਬਾਰਾਂਦਰੀ ਇਹ ਜਿਹੜੀ ਨਾ ਜੀ ਇਹ ਗਰਾਊਂਡ ਹੈ, ਇੱਥੇ ਕਬਜ਼ਾ ਹੋ ਗਿਆ ਸੀ 47 ਤੋਂ ਬਾਅਦ। ਇਹ ਕਿਹਾ ਸੀ ਕਿ ਇਹਨੂੰ ਕਲੀਅਰ ਕਰਵਾਓ। ਇੱਥੇ ਕੋਈ 200-250 ਦੁਕਾਨ ਸੀ, ਉਹ ਕਲੀਅਰ ਹੋ ਗਿਆ, ਠੀਕ ਹੈ ਜੀ। ਫਿਰ ਇਹ ਜਿਹੜਾ ਅੱਗੇ ਜਿੱਥੋਂ ਅਸੀਂ ਇੰਟਰ ਹੋਏ ਹਾਂ, ਇਹ ਸਾਰੀ ਔਕਾਫ ਨੇ ਪ੍ਰਾਪਰਟੀ ਲੀਜ਼ ਤੇ ਦਿੱਤੀ ਹੈ। ਅਸੀਂ ਕਿਹਾ ਸੀ ਇਹ ਫਿਨਿਸ਼ ਕਰਵਾਓ। ਦੂਸਰਾ ਮਹਾਰਾਜ ਮਹਾਨ ਸਿੰਘ ਜਿਹੜੇ ਸਨ ਉਹਨਾਂ ਦੇ ਮੜੀ ਜਿਹੜੀ ਹੈ ਉੱਥੇ ਗੁੱਡਸ ਟਰਾਂਸਪੋਰਟਰ ਨੂੰ ਉਹਨਾਂ ਨੇ ਦੇ ਕੇ ਕਿਰਾਏ ਦੇ ਉੱਤੇ, ਤੇ ਉਹ ਵਾਪਡਾ ਦੇ ਉਹ ਜਿਹੜੇ ਔਕਾਫ ਵਾਲੇ ਨੇ ਕਰਪਟ ਲੋਕ ਉਹ ਮਾਲ ਖਾਂਦੇ ਸਨ, ਉਹ ਵੀ ਕਲੀਅਰ ਹੋ ਗਈ। ਇੱਕ ਅਸੀਂ ਕਿਹਾ ਸੀ ਘੰਟਾ ਘਰ ਜਿਹੜਾ ਉਹ ਸਾਨੂੰ ਕਲੀਅਰ ਕਰਵਾ ਕੇ ਦਿਓ, ਉਹ ਘੰਟਾ ਘਰ ਵੀ ਕਲੀਅਰ ਹੋ ਗਿਆ। 5 ਦੇ 5 ਜੀ ਸ਼ਹਿਬਾਜ਼ ਸਾਹਿਬ ਤੋਂ ਇਹ 5 ਦੇ 5 ਹੋ ਗਿਆ। ਇਹਦਾ ਟਾਈਮ ਜਿਹੜਾ ਨਾ 1 ਸਾਲ ਦਾ ਹੈ। ਇਹ ਡੇ ਟੂ ਨਾਈਟ ਇੱਥੇ ਕੰਮ ਹੋ ਰਿਹਾ ਹੈ, ਛੁੱਟੀ ਕੋਈ ਨਹੀਂ। 1 ਸਾਲ ਬਾਅਦ ਜਿਹੜਾ ਨਾ 1 ਸਾਲ 'ਚ ਉਹਨਾਂ ਨੇ ਉਸੇ ਹਾਲਤ ਦੇ ਵਿੱਚ ਜਿਹੜੀ ਹੈ ਸੀ। ਇਹਦੇ 'ਚ ਪਾਕਿਸਤਾਨ ਦੇ ਬੜੇ ਜਿਹੜੇ ਮਾਹਿਰ ਲੋਕ ਨੇ ਤਾਮੀਰਾਤ ਦੇ, ਉਹਨਾਂ ਨੂੰ ਕਾਲ ਕੀਤਾ ਗਿਆ, ਮਜ਼ਦੂਰਾਂ ਨੂੰ, ਹਾਂਜੀ। ਇਹ ਹੈ ਜੀ ਸਾਰਾ ਇਹਦੇ 'ਚ ਇਹ ਤੇ ਐਫਰਟ ਕੀਤੀ ਜਿਹਦੇ 'ਚੋਂ ਗੁਜਰਾਂ ਤੋਂ ਬਹਿਰਾ ਲਿਆ। ਤੋ ਇਹ ਤੁਹਾਡੇ ਸਾਹਮਣੇ ਆ। ਪਹਿਲਾਂ ਹੀ 3 ਮੰਜ਼ਿਲਾ ਸੀ। ਇਹ 3 ਮੰਜ਼ਿਲਾ ਸੀ। ਇਹ ਤੇ ਹੁਣ ਇਹ ਤੁਸੀਂ ਜਿਹੜੀ ਬਿਲਡਿੰਗ ਆ ਦੇਖੋ ਨਾ, ਇਹ ਇੱਕ ਬਣ ਗਿਆ, ਇਹ ਅਸਲ ਹਾਲਤ ਦੇ ਵਿੱਚ ਆ ਗਿਆ, ਠੀਕ ਹੈ ਜੀ। ਇਹ ਦੀਵਾਰ ਸ਼ੁਰੂ ਹੋਈ ਹੈ, ਇਹ ਜਿਹੜੀ ਇਹ ਬਣ ਗਈ ਹੈ, ਲੇਕਿਨ ਇਹਨੂੰ ਹੁਣ ਕਰ ਰਹੇ ਨੇ ਸਾਰਾ। ਤੇ ਹਾਂਜੀ ਇਹ ਸਾਰਾ ਹਾਂਜੀ 3 ਮੰਜ਼ਿਲਾਂ ਨੇ ਜੀ, ਇਹਦੀਆਂ 3 ਮੰਜ਼ਿਲਾਂ ਮੁਕੰਮਲ ਹੋਣੀਆਂ ਨੇ। ਆਓ ਇੱਧਰ ਆਓ। ਔਜਲਾ ਸਾਹਿਬ ਦੇ ਬਾਰੇ ਮੈਂ ਦੱਸਦਾ ਜਾਵਾਂ ਕਿ ਸਾਡੀ ਪੰਜਾਬੀ ਵਿਚਾਰ ਆਦਮੀ ਉਹਦੇ ਜਿਹੜੇ ਮੋਢੀ ਪਹਿਲੇ 5 ਮੈਂਬਰ ਸਨ ਇਹ ਇੱਕ ਛੋਟਾ ਜਿਹਾ ਬਾਗੀਚਾ ਹੈ। ਇਹ ਰਕਬੇ ਦੇ ਇਤਬਾਰ ਨਾਲ 1947 ਤੇ ਬਹੁਤ ਬੜਾ ਹੁੰਦਾ ਸੀ। ਇਹ ਸਾਰੀ ਪ੍ਰਾਪਰਟੀ ਜਿੱਦੀਆਂ ਹਨ ਇਹ 1947 ਤੋਂ ਬਾਅਦ ਦੀਆਂ ਨੇ, ਠੀਕ ਨਾ ਜੀ। ਤੋ ਕਈ ਪਹਿਲਾਂ ਦੀਆਂ ਵੀ ਹੋਣਗੀਆਂ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੂੰ ਗਿਆ ਵੀ ਤੇ ਅਰਸਾ ਸੁਨਾ ਹੋ ਗਿਆ। ਤੋ ਇਹ 47 ਤੋਂ ਬਾਅਦ ਇਹ 'ਤੇ ਕਬਜ਼ਾ ਹੋ ਗਿਆ ਸੀ। ਔਕਾਫ ਦੇ ਜਦੋਂ ਹੈਂਡਓਵਰ ਹੋਈ, ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਪ੍ਰਾਪਰਟੀ ਸੀ ਨਾ ਉਹਨੂੰ ਲੀਜ਼ ਤੇ ਦੇ ਕੇ ਤੇ ਮਾਲ ਖਾ ਰਹੇ ਸਨ। ਇਹ ਵੀ ਯੂਨੈਸਕੋ ਨੇ ਫਿਰ ਵੈਬਕੀ ਜੈਕਸਨ ਨੇ ਜਿਹੜਾ ਇੰਟਰਸਟਡ ਹੋ ਕੇ ਸਾਡੀ ਤਹਿਰੀਕ ਦੇ ਉੱਤੇ ਇਹ ਕਬਜ਼ਾ ਵਾਪਸ ਲਿਆ। ਇਹ ਕਬਜ਼ਾ ਜਦੋਂ ਵਾਪਸ ਹੋਇਆ, ਪੂਰਾ ਸ਼ਹਿਰ ਬਾਹਰ ਨਿਕਲਿਆ ਸੀ ਸੜਕਾਂ ਦੇ ਉੱਤੇ। ਤਾਜਰ ਸਾਰੀ ਹੜਤਾਲਾਂ ਹੋ ਰਹੀਆਂ ਸਨ ਸ਼ਹਿਰ 'ਚ ਕਿ ਨਾ ਦਿੱਤਾ ਜਾਵੇ, ਲੇਕਿਨ ਇਹ ਹੋ ਗਿਆ, ਠੀਕ ਹੈ। ਇਹ ਜਿਹੜੀਆਂ ਦੁਕਾਨਾਂ ਨੇ ਅੱਗੇ ਬਣਾ ਕੇ ਔਕਾਫ ਦੇ ਪ੍ਰਾਪਰਟੀ ਚੜ੍ਹੀਆਂ, ਇਹਨਾਂ ਨੇ ਸਟੇ ਲਏ ਨੇ ਕੋਰਟਾਂ ਤੋਂ, ਲੇਕਿਨ ਇਹ ਵੀ ਹੋਰ ਮਹੀਨਾ 20 ਦਿਨ ਤੱਕ ਇੰਨੀ ਦੇਰ ਨੂੰ ਕੰਮ ਹੁੰਦਾ, ਇੰਨੀ ਦੇਰ ਨੂੰ ਇਹ ਵੀ ਫਾਰਗ ਹੋ ਜਾਣਗੀ। ਇਹਦੀਆਂ 2 ਇੰਟਰਸਟ ਸਨ, ਇੱਕ ਉਹ ਇੱਕ ਇਹ 2 ਇੱਧਰੋਂ ਸਨ। ਤੇ ਇਹ ਤੁਸੀਂ ਦੇਖ ਲਓ, ਇਹ ਜਿਹੜਾ ਬਗੀਚਾ ਇਹ ਫਿਰ ਇਹਨੂੰ ਬਗੀਚਾ ਬਣਾ ਦੇਵੋਗੇ? ਇਹ ਜਿਹੜਾ ਨਾ ਇਹ ਜਿਹੜੇ ਟੂਰਿਸਟ ਆਉਣਗੇ ਨਾ ਉਹਨਾਂ ਵਾਸਤੇ ਬੈਠਣ ਨੂੰ ਉੱਠਣ ਨੂੰ ਜਿਹੜਾ ਨਾ ਇਹ ਬਣੇਗਾ। ਇੱਥੇ ਮਹਾਰਾਜਾ ਰਣਜੀਤ ਸਿੰਘ ਕੰਪਲੈਕਸ ਬਣਨਾ ਔਰ ਲਾਇਬ੍ਰੇਰੀ। ਕੰਪਲੈਕਸ ਦੇ ਵਾਸਤੇ ਜਿਹੜੀ ਜਗ੍ਹਾ ਦਾ ਇੰਤਖਾਬ ਕੀਤਾ ਗਿਆ ਉਹ ਬਾਰਾਂਦਰੀ 'ਚ ਹੈ, ਸ਼ੇਰਾਂ ਵਾਲਾ ਬਾਗ।
तो वो भी मंजूर हो गया। चढ़त सिंह मान सिंह उन्हां दी, हाँ ये महाराजा नहीं बनवाई। ਹਾਂਜੀ ਅੱਛਾ ਉਹੀ ਮੈਂ ਪੁੱਛਣ ਲੱਗੀ ਸੀ ਵੀ ਮਹਾਰਾਜਾ ਬਣਨ ਤੋਂ ਬਾਅਦ ਤੁਸੀਂ ਕਹਿੰਦੇ ਨਾ ਇੱਥੇ meeting ਮਹਾਰਾਜਾ ਦਾ ਤਾਂ ਕਰਦੇ ਸੀ। ਬਰਥ ਹੋਇਆ ਨਾ, ਹਾਂਜੀ, ਉੱਥੇ ਤੇ ਜੰਮੇ ਨਾ ਮਹਾਰਾਜਾ हाँ वो जम्मे ने इत्थे ਉਹ इत्थे पैदा होए। ਤੇ ਜਿਹੜੀਆਂ ਤੁਸੀਂ ਕਹਿ ਰਹੇ ਸੀ ਵੀ ਇੱਥੇ ਮੀਟਿੰਗਸ ਕਰਦੇ ਸੀ ਉਹ ਉਹਨਾਂ ਦੇ ਦਾਦਾ ਜੀ ਤੇ ਫਾਦਰ ਸਾਹਿਬ ਕਰਦੇ ਸੀ। हाँ महाराजा भी बंदा रहा इत्थे, ਅੱਛਾ ਬਾਅਦ ਵਿੱਚ सरदार ਜਦੋਂ मान सिंह भी ਮਹਾਰਾਜਾ- बंदा रहा, चढ़ सिंह भी बंदा रहा और महाराजा रंजीत सिंह भी बंदा रहा। ਇਹਦੀਆਂ ਕੀ ਸ਼ਾਨਾਂ ਹੋਣਗੀਆਂ ਉਦੋਂ, ਹੈ ਜੀ ਲੁਧਿਆਣੀ ਇਹ ਪਤਾ ਨਹੀਂ ਕਿਉਂ ਸਾਡਾ ਪਿੰਡ ਹੈਗਾ ਮਰੁੰਡੇ ਦੇ ਕੋਲ ਮੜੌਲੀ। ਆਹਾ ਹਾਂ ਜਿੱਥੇ ਜਦੋਂ ਉਦੋਂ ਜਾਂਦੇ ਨੇ ਨਾ ਦੇਖਿਆ ਡਾਕਾ ਨਾ ਫਿੱਟ ਹੈ ਤੇ ਗੱਲ ਕਰ ਹਾਂ ਹਾਂ ਅਸੀਂ ਬੁਲਾਦਾ ਬੋਲਦੇ ਹੀ ਨਹੀਂ। ਫਤਿਹਗੜ੍ਹ ਸਾਹਿਬ ਫਤਿਹਗੜ੍ਹ ਆਹੋ ਤੇ ਚਮਕੌਰ ਸਾਹਿਬ ਹਾਂ ਹਾਂ ਤੇ ਮੁਰੰਡੇ ਨਾਲ ਸਾਡਾ ਪਿੰਡ ਮੜੌਲੀ। ਮੁਰਾਲੀ, ਇੱਕ ਅੱਛਾ ਅੱਛਾ ਮੀਲ ਦੀ ਦੂਰੀ ਠੀਕ ਹੈ ਠੀਕ ਕਿਉਂਕਿ ਮੁਰੰਡਾ ਵੀ ਬਹੁਤ ਪੁਰਾਣਾ ਸ਼ਹਿਰ ਹੈ। ਹਾਂ 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 ਮਤਲਬ ਜਦੋਂ ਕਿ ਅਸੋ ਸ਼ੇਰ ਸਾਹਿਬ ਸੂਰੀ ਜਾਂਦਾ ਹੁੰਦਾ ਸੀਗਾ, ਹਾਂ 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 ਉਹ ਸਾਡੇ ਉਹ ਬਣੀਆਂ ਹੋਈਆਂ ਗੁੰਮਚਾਂ ਬਣੀਆਂ ਹੋਈਆਂ ਹਾਂ 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 ਹਾਂਜੀ, ਇਹ ਸਾਹਮਣੇ ਵਾਲਾ ਰੂਮ ਜਿਹੜਾ ਹੈ ਇਹ ਕਮਰਾ, ਇੱਥੇ ਮਹਾਰਾਜਾ ਰਣਜੀਤ ਸਿੰਘ ਦੀ ਜਨਮ ਹੁੰਦਾ ਹੈ। ਉੱਪਰ ਲਿਖਿਆ ਵੀ ਹੈ, ਤੁਸੀਂ ਦੇਖ ਵੀ ਸਕਦੇ ਹੋ, ਅੰਗਰੇਜ਼ੀ ਦੇ ਅੰਦਰ ਵੀ ਲਿਖਿਆ ਹੈ ਔਰ ਨਾਲ ਉਰਦੂ ਔਰ ਪੰਜਾਬੀ ਦੇ ਅੰਦਰ ਵੀ ਥੱਲੇ ਲਿਖਿਆ ਹੋਇਆ। ਇਸ ਕਮਰੇ ਦੇ ਵਿੱਚ ਇਸ ਵੇਲੇ ਅਸੀਂ ਨਹੀਂ ਜਾ ਸਕਦੇ ਕਿਉਂਕਿ ਇੱਥੇ ਮੀਂਹ ਦਾ ਪਾਣੀ ਕਾਫੀ ਪਿਆ ਹੋਇਆ ਤੇ ਇਸ ਨੂੰ ਵੀ ਰੈਨੋਵੇਟ ਜਿਹੜਾ ਹੈ ਉਹ ਬੜੇ ਸੁਚੱਜੇ ਢੰਗ ਨਾਲ ਕੀਤਾ ਗਿਆ ਹੈ। ਪੂਰੀ ਹਵੇਲੀ ਦੇ ਅੰਦਰ ਇੱਕ ਚੀਜ਼ ਦਾ ਬਹੁਤ ਖਿਆਲ ਰੱਖਿਆ ਗਿਆ ਹੈ ਕਿ ਉਸ ਵੇਲੇ ਜਿਸ ਸਾਈਜ਼ ਦੀ, ਜਿਸ ਗੁਲਾਈ ਦੀ ਇੱਟ ਉਸ ਵੇਲੇ ਲੱਗੀ ਹੋਈ ਸੀ, ਅੱਜ ਦੇ ਇੱਥੋਂ ਜਿਹੜੇ ਮਾਹਿਰ ਕਾਰੀਗਰ ਹਨ ਉਹ ਉਸੇ ਤਰੀਕੇ ਹੀ ਉਸ ਨੂੰ ਉੱਥੇ ਇੱਟ ਲਾ ਰਹੇ ਹਨ। ਸੋ ਮੈਂ ਕੋਸ਼ਿਸ਼ ਕਰਦਾ ਹਾਂ ਕਿ ਇੱਥੋਂ ਦੇ ਜਿਹੜੇ ਕਾਰੀਗਰ ਹਨ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਾਵਾਂ ਕਿ ਇਸ ਵੇਲੇ ਨਾ ਇੱਥੇ ਇੱਕ ਤੇ ਰਸ਼ ਹੈ, ਦੋਸਤ ਮਾਸ਼ਾਅੱਲਾ ਕਾਫੀ ਹਨ, ਤੇ ਦੂਜਾ ਕੋਈ ਕੰਮ ਹੋ ਰਿਹਾ ਤੇ ਮੀਂਹ ਨੇ ਔਰ ਸਾਰੇ ਬਲਾਕੇਜ ਵੀ ਹੋਈ ਹੈ। ਸੋ ਕੋਸ਼ਿਸ਼ ਇਹੀ ਹੈ ਕਿ ਇੱਥੇ ਬਾਰ-ਬਾਰ ਆਉਂਦੇ ਰਹੀਏ, ਤੁਹਾਨੂੰ ਦਿਖਾਉਂਦੇ ਰਹੀਏ। ਜਿਵੇਂ ਜਿਵੇਂ ਇਹਦੀ ਕੰਪਲੀਸ਼ਨ ਹੁੰਦੀ ਜਾਏਗੀ, ਜਿਵੇਂ ਜਿਵੇਂ ਰੈਨੋਵੇਟ ਹੁੰਦੀ ਜਾਏਗੀ, ਤੁਸੀਂ ਦੇਖਦੇ ਜਾਓਗੇ ਔਰ ਇੱਕ ਦਿਨ ਹਵੇਲੀ ਆਪਣੀ ਅਸਲੀ ਹਾਲਤ ਦੇ ਅੰਦਰ ਦੇਖਾਂਗੇ। ਔਰ ਇਹ ਕੋਈ ਦੂਰ ਨਹੀਂ ਹੈ, ਇਹ ਕੋਈ ਵਿਦਨ 1 ਈਅਰ ਇਹ ਸਾਰਾ ਕੰਮ ਹੋ ਜਾਏਗਾ। ਸੋ ਅੱਜ ਦਾ ਇਹ ਹਵੇਲੀ ਦੇ ਵਿਲਾਗ ਤੋਂ ਇਜਾਜ਼ਤ ਚਾਹੁੰਦੇ ਹਾਂ, ਮਿਲਦੇ ਹਾਂ ਅਗਲੇ ਕਿਸੇ ਵਿਲਾਗ ਦੇ ਨਾਲ।